ਯਾਕੂਬ ਦਾ ਆਮ ਖਤ, ਉਹਦਾ ਅਧਿਆਇ 3, ਉਹਦੀ ਪਹਿਲੀ ਪੰਕਤੀ ਤੋਂ ਲੈ ਕੇ 12ਵੀਂ ਪੰਕਤੀ ਤੱਕ। ਜ਼ਬਾਨ ਦੀ ਖਾਸੀਅਤ। ਮੇਰੇ ਭਰਾਓ, ਤੁਹਾਡੇ ਵਿੱਚੋਂ ਬਥੇਰੇ ਉਸਤਾਦ ਨਾ ਬਣਨ, ਕਿਉਂ ਜੋ ਅਸੀਂ ਜਾਣਦੇ ਹਾਂ ਭਈ ਅਸੀਂ ਜਿਹੜੇ ਉਸਤਾਦ ਹਾਂ ਉਹ ਵੱਧ ਸਜ਼ਾ ਪਾਵਾਂਗੇ। ਇਸ ਵਾਸਤੇ ਭਈ ਅਸੀਂ ਸਾਰੇ ਦੇ ਸਾਰੇ ਕਸੂਰ ਕਰਨੇ ਆ। ਕਾਮਿਲ ਬੰਦਾ ਉਹ ਏ ਜਿਹੜਾ ਗੱਲਾਂ ਵਿੱਚ ਕਸੂਰ ਨਾ ਕਰੇ। ਉਹ ਸਾਰੇ ਬਦਨ ਨੂੰ ਵੀ ਕਾਬੂ ਵਿੱਚ ਰੱਖ ਸਕਦਾ ਹੈ। ਜਦ ਅਸੀਂ ਆਪਣੇ ਕਾਬੂ ਵਿੱਚ ਲਿਆਉਣ ਵਾਸਤੇ ਘੋੜਿਆਂ ਦੇ ਮੂੰਹ ਵਿੱਚ ਲਗਾਮ ਝਾੜਦੇ ਆ ਤੇ ਉਹਨਾਂ ਦੇ ਸਾਰੇ ਬਦਨ ਨੂੰ ਵੀ ਇੱਧਰ ਉੱਧਰ ਫਿਰਾ ਸਕਦੇ ਹਾਂ। ਵੇਖੋ, ਜਹਾਜ਼ ਵੀ ਭਾਵੇਂ ਵੱਡੇ ਵੱਡੇ ਹੁੰਦੇ ਨੇ ਤੇ ਤੇਜ਼ ਹਵਾ ਨਾਲ ਟੋਰੇ ਜਾਂਦੇ ਨੇ, ਤਦ ਵੀ ਇੱਕ ਨਿੱਕੀ ਜਿਹੀ ਪਤਵਾਰ ਦੀ ਰਾਹੀਂ ਮਲਾਹ ਦੀ ਮਰਜ਼ੀ ਨਾਲ ਫਿਰਾਏ ਜਾਂਦੇ ਨੇ। ਐਸੇ ਤਰ੍ਹਾਂ ਜੀਭ ਵੀ ਇੱਕ ਨਿੱਕਾ ਜਿਹਾ ਅੰਗ ਏ ਤੇ ਬੜੀ ਛੇਤੀ ਮਾਰਦੀ ਹੈ। ਵੇਖੋ, ਥੋੜੀ ਜਿਹੀ ਅੱਗ ਕਿੱਡੇ ਵੱਡੇ ਬਿਆਬਾਨ ਵਿੱਚ ਅੱਗ ਲਾ ਦਿੰਦੀ ਹੈ। ਜੀਭ ਵੀ ਇੱਕ ਅੱਗ ਹੈ। ਜੀਭ ਸਾਡੇ ਅੰਗਾਂ ਵਿੱਚੋਂ ਸ਼ਰਾਰਤ ਦਾ ਇੱਕ ਜਹਾਨ ਹੈ ਤੇ ਸਾਰੇ ਬਦਨ ਨੂੰ ਪਲੀਤ ਕਰਦੀ ਹੈ ਤੇ ਸਾਰੀ ਦੁਨੀਆ ਨੂੰ ਅੱਗ ਲਾਉਂਦੀ ਹੈ ਤੇ ਦੋਜ਼ਖ ਦੀ ਅੱਗ ਨਾਲ ਬਲਦੀ ਰਹਿੰਦੀ ਹੈ, ਕਿਉਂ ਜੋ ਸਾਰੇ ਚੋਖਰ ਤੇ ਪਖੇਰੂ ਤੇ ਕੀੜੇ ਕਾੜੇ ਤੇ ਦਰਿਆ ਦੇ ਜਨੌਰ ਇਨਸਾਨ ਆਪਣੇ ਕਾਬੂ ਵਿੱਚ ਲਿਆ ਸਕਦਾ ਹੈ ਤੇ ਲਿਆਇਆ ਵੀ ਹੈ, ਤੇ ਜੀਭ ਨੂੰ ਕੋਈ ਕਾਬੂ ਨਹੀਂ ਕਰ ਸਕਦਾ। ਉਹ ਇੱਕ ਬਲਾ ਹੈ ਜਿਹੜੀ ਡੱਕੀ ਨਹੀਂ ਜਾਂਦੀ, ਮਾਰ ਛੱਡਣ ਵਾਲੇ ਜ਼ਹਿਰ ਨਾਲ ਭਰੀ ਹੋਈ। ਐਸੇ ਨਾਲ ਅਸੀਂ ਖੁਦਾਵੰਦ ਤੇ ਬਾਪ ਦੀ ਵਡਿਆਈ ਕਰਨੇ ਆ ਤੇ ਐਸੇ ਨਾਲ ਹੀ ਅਸੀਂ ਬੰਦਿਆਂ ਨੂੰ ਜਿਹੜੇ ਖੁਦਾ ਦੀ ਸੂਰਤ ਉੱਤੇ ਬਣਾਏ ਗਏ ਨੇ ਬਦਦੁਆ ਦਿੰਦੇ ਆ। ਇੱਕ ਹੀ ਮੂੰਹ ਤੋਂ ਨੇਕ ਦੁਆ ਤੇ ਬਦਦੁਆ ਨਿਕਲਦੀ ਹੈ। ਮੇਰੇ ਭਰਾਓ, ਇਹ ਨਹੀਂ ਹੋਣਾ ਚਾਹੀਦਾ। ਕਦੇ ਇੱਕ ਹੀ ਥਾਂ ਚਸ਼ਮੇ ਵਿੱਚੋਂ ਮਿੱਠਾ ਤੇ ਖਾਰਾ ਪਾਣੀ ਨਿਕਲ ਸਕਦਾ ਹੈ? ਮੇਰੇ ਭਰਾਓ, ਹੰਜੀਰ ਦੇ ਰੁੱਖ ਨਾਲ ਜ਼ੈਤੂਨ ਜਾਂ ਅੰਗੂਰ ਦੇ ਰੁੱਖ ਨਾਲ ਹੰਜੀਰ ਲੱਗ ਸਕਦੇ ਨੇ? ਐਸੇ ਤਰ੍ਹਾਂ ਖਾਰੇ ਚਸ਼ਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿਕਲ ਸਕਦਾ। ਆਮੀਨ।